ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਬਾਨੂ ਜੀ। ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਕੁਝ ਕੁ ਖਬਰਾਂ, ਦੇਖਦੇ ਹਾਂ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਹਰਵੰਤ ਸਿੰਘ ਉਪਲ ਯੂਨੀਵਰਸਿਟੀ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਕਸ਼ਮੀਰ ਸਿੰਘ ਸਕਰਾਮੈਂਟੋ, ਹਰਵਿੰਦਰ ਸਿੰਘ ਸਮਰਾ ਯੂਨੀਵਰਸਿਟੀ ਤੋਂ, ਮਨਦੀਪ ਸਿੰਘ ਸੈਨੋਜੇ ਤੋਂ, ਸਤਨਾਮ ਸਿੰਘ ਜੀ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਿਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਬਾਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਪਹਿਲਾਂ ਆਪਾਂ ਪੰਚਕੂਲੇ ਦੀ ਗੱਲ ਕਰੀਏ। ਸੌਦਾ ਸਾਧ ਨੇ ਵਕਤ ਪਾਇਆ ਪਿਆ ਆ। ਇਹ ਪੰਚਕੂਲਾ ਕਹਿੰਦੇ ਫੌਜ ਦੇ ਹਵਾਲੇ ਕਰ ਦਿੱਤਾ ਤੇ ਸਿਰਸਾ ਦੇ ਵਿੱਚ ਕਰਫਿਊ। ਬਿਲਕੁਲ ਜੀ, ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਪੰਜਾਬ ਤੋਂ ਕਰ ਰਿਹਾ ਜੀ, ਔਰ ਬੇਹੱਦ ਜਿਹੜਾ ਜੀ ਟੈਂਸ ਭਰਿਆ ਮਾਹੌਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਦੀ ਉਹ ਬਣਿਆ ਹੋਇਆ। ਹੁਣ ਤੋਂ ਕੁਝ ਸਮੇਂ ਬਾਅਦ ਸੰਭਾਵੀ ਰੂਪ ਦੇ ਵਿੱਚ ਸਿਰਸਾ ਤੋਂ ਜਿਹੜਾ ਜੀ ਡੇਰੇ ਦਾ ਮੁਖੀ ਆ ਉਹ ਵਿਸ਼ੇਸ਼ ਹੈਲੀਕਾਪਟਰ ਦੇ ਰਾਹੀਂ ਜਿਹੜਾ ਉਹ ਜਾਊਗਾ ਜੀ ਪੰਚਕੂਲਾ ਦੀ ਅਦਾਲਤ ਦੇ ਵਾਸਤੇ। ਇਸ ਵੇਲੇ ਜਿਹੜਾ ਪੰਚਕੂਲਾ ਜੀ ਉਦੋਂ ਫੌਜ ਦੇ ਹਵਾਲੇ ਕੀਤਾ ਗਿਆ। ਸਾਡੇ ਇੱਥੇ ਭਾਰਤੀ ਸਮੇਂ ਮੁਤਾਬਕ 11:30 ਵਜੇ ਤੱਕ ਦਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਾਂ ਦਿੱਤਾ ਹਰਿਆਣੇ ਦੇ ਪ੍ਰਸ਼ਾਸਨ ਨੂੰ ਕਿ ਉਹ ਪੰਚਕੂਲੇ ਨੂੰ ਡੇਰਾ ਪ੍ਰੇਮੀਆਂ ਤੋਂ ਖਾਲੀ ਕਰਵਾਵੇ। ਰਾਤ ਜਿਹੜੀ ਹੈ ਜੀ ਉਹ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਕੋਸ਼ਿਸ਼ਾਂ ਬਹੁਤੀਆਂ ਸਫਲ ਨਹੀਂ ਹੋਈਆਂ। ਕੁਝ ਥਾਵਾਂ ਤੋਂ ਜਿਹੜਾ ਜੀ ਇਹਨਾਂ ਨੂੰ ਜ਼ਰੂਰ ਖਦੇੜਿਆ ਗਿਆ। ਬਹੁਤੀਆਂ ਥਾਵਾਂ ਦੇ ਉੱਤੇ ਜਿਹੜਾ ਜੀ ਇਹ ਉਸੇ ਤਰੀਕੇ ਦੇ ਨਾਲ ਬੈਠੇ ਨੇ। ਕਿਸੇ ਸਮੇਂ ਵੀ ਪੰਚਕੂਲਾ ਦੇ ਵਿੱਚ ਕਰਫਿਊ ਦਾ ਐਲਾਨ ਵੀ ਹੋਣ ਦੀ ਜਿਹੜੀ ਉਹ ਸੰਭਾਵਨਾ ਹੈ। ਕਰਫਿਊ ਲਾ ਕੇ ਫਿਰ ਇਹਨਾਂ ਨੂੰ ਜਿਹੜਾ ਜੀ ਪੈਰਾਮਿਲਟਰੀ ਫੋਰਸਿਸ ਤੇ ਜਿਹੜੀ ਫੌਜ ਆ ਉਹ ਉੱਥੋਂ ਖਦੇੜ ਸਕਦੀ ਹੈ, ਤਾਂ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਟਾਈਮ ਜਿਹੜਾ ਜੀ ਮਿਲਿਆ ਹੋਇਆ ਉੱਥੇ ਜਵਾਬ ਦੇਣਾ ਪੈਣਾ ਹਰਿਆਣੇ ਨੂੰ। ਹਾਈ ਕੋਰਟ ਨੇ ਇਹ ਕਿਹਾ ਸੀਗਾ ਕਿ 11:30 ਤੱਕ ਪੰਚਕੂਲਾ ਜਿਹੜਾ ਖਾਲੀ ਕਰਵਾਓ, ਤਾਂ ਕਿ ਅਦਾਲਤ ਜਿਹੜੀ ਹੈ ਜੀ ਉਹ ਸੁਰਖਰੂ ਹੋ ਕੇ ਫੈਸਲਾ ਆਪਣਾ CBI ਦੀ ਵਿਸ਼ੇਸ਼ ਅਦਾਲਤ ਜਿਹੜੀ ਆ ਉਹ ਸੁਣਾ ਸਕੇ। ਜਿਹੜੇ ਮੁੱਖ ਮੰਤਰੀ ਨੇ ਹਰਿਆਣੇ ਦੇ, ਉਹਨਾਂ ਨੇ ਰੱਖਿਆ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ ਗੱਲਬਾਤ ਕੀਤੀ ਆ। ਇਹ ਆਖਿਆ ਕਿ ਜੇ ਫੈਸਲਾ ਉਲਟ ਆ ਗਿਆ ਤਾਂ ਹਾਲਾਤ ਜਿਹੜੇ ਆ ਉਹ ਖਰਾਬ ਹੋ ਸਕਦੇ ਆ। ਹਾਲਾਂਕਿ ਮੁੱਖ ਮੰਤਰੀ ਨੂੰ ਇਉਂ ਜਿਹੜਾ ਜੀ ਉਹ ਨਹੀਂ ਸੀ ਕਹਿਣਾ ਚਾਹੀਦਾ ਜਿਹੋ ਜਿਹਾ ਉਹਨਾਂ ਨੇ ਕਿਹਾ। ਦੂਜੇ ਪਾਸੇ ਜਿਹੜਾ ਜੀ ਪੰਚਕੂਲੇ ਤੋਂ ਸਿੱਧਾ ਜਿਹੜਾ ਜੀ ਧਿਆਨ ਦੂਸਰੇ ਪਾਸੇ ਜਾਂਦਾ ਸਰਸੇ ਦੇ ਵਿੱਚ ਸਰਸਾ ਤੇ ਉਹਦੇ ਨਾਲ ਲੱਗਵੇਂ ਪਿੰਡ ਸ਼ਾਹਪੁਰ, ਬੇਗੂ, ਨੇਜੀਆਂ ਤੇ ਬਾਜੇ ਕਾਂ, ਇਹ ਜਿਹੜੇ ਆ ਜੀ ਇਹਨਾਂ ਦੇ ਰਾਤ 10 ਵਜੇ ਤੋਂ ਕਰਫਿਊ ਜਿਹੜਾ ਜੀ ਉਹ ਲਗਾ ਦਿੱਤਾ ਗਿਆ। ਇੱਥੇ ਵੀ ਫੌਜ ਜਿਹੜੀ ਆ ਉਹ ਤਲਬ ਕੀਤੀ ਗਈ ਆ, ਔਰ ਫੌਜ ਨੇ ਜਿਹੜਾ ਜੀ ਫਲੈਗ ਮਾਰਚ ਅੱਜ ਸਵੇਰੇ ਜਿਹੜਾ ਉਹ ਕੀਤਾ। ਬਿਲਕੁਲ ਐਨ ਜਿਹੜੀ ਜੀ ਸ਼ਾਂਤੀ ਉਹ ਸਰਸੇ ਦੇ ਵਿੱਚ ਦਿਸ ਰਹੀ ਆ, ਪਰ ਡੇਰੇ ਦੇ ਅੰਦਰ ਸਰਸੇ ਵਾਲੇ ਦੇ ਜਿਹੜੇ ਪ੍ਰੇਮੀ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਬੈਠੇ ਆ। ਉੱਥੋਂ ਜਿਹੜਾ ਸਰਸੇ ਵਾਲੇ ਨੂੰ ਲਿਜਾਣਾ, ਜਿਹੜਾ ਹੈਲੀਪੈਡ ਬਣਾਇਆ ਗਿਆ ਉਚੇਚੇ ਤੌਰ ਦੇ ਉੱਤੇ ਉੱਥੇ, ਔਰ ਉੱਥੋਂ ਅੱਗੋਂ ਜਿਹੜਾ ਜੀ ਉਹ ਲੈ ਕੇ ਆਉਣਾ ਇੱਕ ਵੱਡੀ ਮੁਸ਼ੱਕਤ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਆ ਜਿਹੜੀ ਪੁਲਿਸ ਦੀ ਔਰ ਪ੍ਰਸ਼ਾਸਨ ਦੀ, ਜਿਹੜਾ ਕਿ ਉਹਨੂੰ ਉੱਥੇ ਕੱਢ ਕੇ ਜਿਹੜਾ ਜੀ ਉਹ ਲੈ ਕੇ ਆਊਗਾ। ਇੱਥੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਸੈੱਲ ਫੋਨ ਦੇ ਉੱਤੇ ਮਿਲਦੀਆਂ ਨੇ 2G, 3G ਤੇ 4G, ਇਹ ਰਾਤ ਤੋਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ। 72 ਘੰਟੇ ਦੇ ਵਾਸਤੇ ਟੈਕਸਟ ਮੈਸੇਜਿੰਗ ਜਿਹੜੀ ਆ ਉਹ ਵੀ ਬੰਦ ਕੀਤੀ ਗਈ ਆ। ਜਿਹੜੇ ਨੈਟ ਨੇ ਜੀ ਸਿਰਫ ਬ੍ਰੌਡਬੈਂਡ ਵਾਲੇ ਉਹ ਚੱਲ ਰਹੇ ਨੇ। ਦੂਸਰਾ ਜਿਹੜਾ ਨੈਟ ਆ ਟੈਲੀਫੋਨ ਦੇ ਉੱਤੇ, ਜਿਹੜਾ ਸੈੱਲ ਫੋਨ ਦੇ ਉੱਤੇ ਪ੍ਰੋਵਾਈਡ ਕੀਤਾ ਜਾਂਦਾ, ਉਹ ਸਾਰੀਆਂ ਸਰਵਿਸਿਸ ਬੰਦ ਕੀਤੀਆਂ ਗਈਆਂ ਨੇ। ਹਰਿਆਣੇ ਦੇ 2 ਪ੍ਰਮੁੱਖ ਸ਼ਹਿਰ ਫਰੀਦਾਬਾਦ ਤੇ ਗੁੜਗਾਉਂ ਇਹਦੇ ਤੋਂ ਬਾਹਰ ਰੱਖੇ ਗਏ ਆ। ਇਹਨਾਂ ਦੋਨਾਂ ਜਗ੍ਹਾ ਦੇ ਉੱਤੇ ਇਹ ਨੈਟ ਦੀਆਂ ਜਿਹੜੀਆਂ ਸਰਵਿਸਿਸ ਨੇ ਉਹ ਚੱਲ ਰਹੀਆਂ ਨੇ। ਪਲ ਪਲ ਦੀ ਨਿਗਾਹ ਜਿਹੜੀ ਹੈ ਜੀ ਉਹ ਸੁਰੱਖਿਆ ਫੋਰਸਾਂ ਦੇ ਵੱਲੋਂ ਰੱਖੀ ਜਾ ਰਹੀ ਹੈ। ਜਿਹੜਾ ਪੰਚਕੂਲਾ ਨੂੰ ਜਾਂਦੇ ਰਾਹ ਨੇ ਉਹ ਸੀਲ ਕੀਤੇ ਗਏ ਆ। ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਆ, ਤਾਂ ਕਿ ਜੇ ਪ੍ਰੇਮੀਆਂ ਨੂੰ ਪੰਚਕੂਲੇ ਤੋਂ ਖਦੇੜਿਆ ਜਾਂਦਾ ਤੇ ਉਹ ਇੱਧਰ ਚੰਡੀਗੜ੍ਹ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਨਾ ਆ ਜਾਣ। ਪੰਜਾਬ ਦੇ ਵੀ ਬਹੁਤੇ ਜਿਹੜੇ ਡਿਸਟ੍ਰਿਕਟ ਆ ਜੀ 6 ਦੇ ਕਰੀਬ ਡਿਸਟ੍ਰਿਕਟ ਨੇ ਜਿਹੜੇ ਅਤ ਸੰਵੇਦਨਸ਼ੀਲ
ਤੇ 5 ਜਿਹੜੇ ਨੇ ਉਹ ਸੰਵੇਦਨਸ਼ੀਲ ਦੇ ਵਿੱਚ ਰੱਖੇ ਗਏ ਨੇ। ਇੱਥੇ ਸੁਰੱਖਿਆ ਫੋਰਸਾਂ ਦੀ ਜਿਹੜੀ ਗਸ਼ਤ ਹੈ ਉਹ ਜਾਰੀ ਹੈ। ਪ੍ਰਸ਼ਾਸਨ ਦੇ ਵੱਲੋਂ, ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਅੱਜ ਸਮੁੱਚੇ ਪੰਜਾਬ ਦੇ ਵਿੱਚ ਸਰਕਾਰੀ, ਗੈਰ ਸਰਕਾਰੀ ਸਕੂਲ, ਕਾਲਜਸ ਸਾਰੇ ਦੇ ਸਾਰੇ ਜਿਹੜਾ ਜੀ ਉਹ ਬੰਦ ਨੇ। ਔਰ ਪੰਜਾਬੀ ਰੇਡੀਓ USA ਤੁਹਾਨੂੰ ਜਿਹੜੀ ਜੀ ਉਹ ਪਲ ਪਲ ਦੀ ਜਾਣਕਾਰੀ ਦਿੰਦਾ ਰਹੂਗਾ। ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ ਜਿਹੜੇ ਬੇਹੱਦ ਫਿਕਰਮੰਦ ਨੇ ਕਿ ਇੱਥੇ ਕਿਹੋ ਜਿਹੀ ਕਹਾਣੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਸੋ ਹੋਪ ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਰਹੇ, ਕਿਸੇ ਕਿਸਮ ਦੀ ਗੜਬੜ ਜਿਹੜੀ ਹੈ ਜੀ ਉਹ ਨਾ ਹੋਵੇ। ਹਾਲਾਂਕਿ ਇਹ ਇੱਕ ਮਹਿਜ਼ ਜਿਹੜਾ ਜੀ ਅਰਦਾਸ ਮਾਤਰ ਹੀ ਹੈ। ਜੋ ਹਾਲਾਤ ਜਿਹੜੇ ਆ ਜੀ ਪੰਚਕੂਲੇ ਦੇ ਵਿੱਚ ਬਣ ਰਹੇ ਆ, ਕੱਲ ਜਿਹੜੇ ਇੱਥੇ ਪ੍ਰੇਮੀ ਇਕੱਠੇ ਹੋਏ ਆ ਉਹਨਾਂ ਨੇ ਕੁਝ ਪੱਤਰਕਾਰਾਂ ਦੇ ਉੱਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਪੱਤਰਕਾਰ ਦਾ ਸੈੱਲ ਫੋਨ ਖੋਹ ਲਿਆ, ਕਿਹਾ ਕਿ ਜਾਂ ਤਾਂ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਲਿਆ ਜਾਂ ਫਿਰ ਮੁੱਖ ਮੰਤਰੀ ਦੀ ਲਿਆ। ਇੱਕ ਪੱਤਰਕਾਰ ਜਿਹੜਾ ਕੈਮਰੇ ਦੇ ਨਾਲ ਕਵਰ ਕਰ ਰਿਹਾ ਸੀ ਉਹਦੇ ਉੱਤੇ ਉਂਝ ਹੀ ਇਲਜ਼ਾਮ ਲਾਤਾ, ਤੂੰ ਸਾਡੀਆਂ ਜਨਾਨੀਆਂ ਦੀ ਵੀਡੀਓ ਬਣਾਉਣਾ। ਜੇ ਉਹ ਨੇੜਲੇ ਘਰ ਦੇ ਵਿੱਚ ਭੱਜ ਕੇ ਨਾ ਲੁਕਦਾ ਤਾਂ ਕੋਈ ਵੀ ਅਣਹੋਣੀ ਉਹਦੇ ਨਾਲ ਵਾਪਰ ਸਕਦੀ ਸੀ। ਇਹਨਾਂ ਨੂੰ ਪੁੱਛਿਆ ਵੀ ਜਨਾਨੀਆਂ ਤਾਂ ਤੁਸੀਂ ਆਪ ਬਾਬੇ ਦੇ ਬਾੜੀਆਂ ਹੋਈਆਂ, ਤਾਂ ਇਹਨਾਂ ਨੇ ਕੀ ਕਰਨਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਇਹ ਸੌਦਾ ਸਾਧ ਦੇ ਕਰਕੇ ਹੀ ਜਿਹੜਾ ਜੀ ਪੰਜਾਬ ਦੇ ਵਿੱਚ ਹਰ ਰੋਜ਼ 1.5 ਕਰੋੜ ਦਾ ਖਰਚਾ ਪੈ ਰਿਹਾ ਆ। ਬਿਲਕੁਲ ਜੀ, ਪੰਜਾਬ ਨੂੰ ਜਿਹੜਾ ਜੀ ਡੇਰੇ ਦੇ ਵਿਵਾਦ ਕਰਕੇ ਜਿਹੜਾ ਪੈਰਾਮਿਲਟਰੀ ਫੋਰਸਿਸ ਨੇ ਉਹਦੀ ਤਾਇਨਾਤੀ ਦਾ ਰੋਜ਼ 1.5 ਕਰੋੜ ਰੁਪਏ ਦਾ ਖਰਚਾ ਪੈ ਰਿਹਾ, ਜਦੋਂ ਕਿ ਖਜ਼ਾਨੇ ਦੀ ਹਾਲਤ ਪਹਿਲਾਂ ਹੀ ਮਾੜੀ ਆ। ਪੰਜਾਬ ਤੇ ਹਰਿਆਣਾ ਦੇ ਵਿੱਚ ਨੀਮ ਫੌਜੀ ਬਲਾਂ ਦੀਆਂ 150 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕਿਹਾ ਕਿ ਜਿਹੜਾ ਜੀ ਫਿਕਸ ਰੇਟਾਂ ਦੇ ਉੱਤੇ ਕੇਂਦਰੀ ਬਲਾਂ ਦਾ ਖਰਚਾ ਸੂਬਾ ਸਰਕਾਰ ਦੇ ਵੱਲੋਂ ਚੁੱਕਿਆ ਜਾਊਗਾ। ਪੰਜਾਬ ਤੇ ਹਰਿਆਣਾ ਨੂੰ ਕੇਂਦਰੀ ਬਲਾਂ ਦਾ 2 ਕਰੋੜ 65 ਲੱਖ ਰੁਪਏ ਖਰਚਾ ਪਊਗਾ, ਹੋਰ ਖਰਚੇ ਵੱਖਰੇ ਹੋਣਗੇ। ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਦੀਆਂ 85 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਆ, ਜਿਹਦੇ ਵਿੱਚ ਸਭ ਤੋਂ ਵੱਧ ਫੌਜੀ ਮਾਲਵਾ ਖਿੱਤੇ ਦੇ ਵਿੱਚ ਜਿਹੜੇ ਜੀ ਉਹ ਤਾਇਨਾਤ ਕੀਤੇ ਗਏ ਆ, ਜਦੋਂ ਕਿ ਹਰਿਆਣੇ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਦੀਆਂ 65 ਦੇ ਕਰੀਬ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ। ਗ੍ਰਹਿ ਮੰਤਰਾਲੇ ਦੇ ਵੱਲੋਂ ਪ੍ਰਤੀ ਕੰਪਨੀ 1,77,000 ਰੁਪਇਆ ਪਰ ਦਿਨ ਦੇ ਹਿਸਾਬ ਦੇ ਨਾਲ ਵਸੂਲਿਆ ਜਾਂਦਾ। ਪੰਜਾਬ 'ਚ 85 ਕੰਪਨੀਆਂ ਦਾ ਰੋਜ਼ ਦਾ ਖਰਚਾ 1 ਕਰੋੜ 50 ਲੱਖ ਰੁਪਏ, 1.5 ਕਰੋੜ ਬਣਦਾ। ਹਰਿਆਣੇ ਦੀਆਂ 62 ਕੰਪਨੀਆਂ ਦਾ ਖਰਚਾ ਰੋਜ਼ ਦਾ 1 ਕਰੋੜ 15 ਲੱਖ ਰੁਪਏ ਬਣਦਾ। ਜਿਹੜੇ ਕੇਂਦਰੀ ਬਲ ਨੇ ਘੱਟੋ ਘੱਟ 2 ਹਫ਼ਤੇ ਤਾਇਨਾਤ ਰਹਿੰਦੇ ਨੇ। ਪੰਜਾਬ ਤੇ ਹਰਿਆਣਾ ਦਾ ਇਹਨਾਂ ਪੈਰਾਮਿਲਟਰੀ ਫੋਰਸਿਸ ਦਾ 37 ਕਰੋੜ ਰੁਪਏ ਦਾ ਬੋਝ ਜਿਹੜਾ ਜੀ ਉਹ ਪੈਣ ਜਾ ਰਿਹਾ। ਔਰ ਜਿਹੜੇ ਇਹ ਸਪੈਸ਼ਲ ਟਰਮ ਲੋਨ ਨੇ ਉਹ ਪਹਿਲਾਂ ਵੀ ਜਿਹੜੇ ਆ ਜੀ ਪੰਜਾਬ ਦੇ ਉੱਤੇ ਪਏ ਸੀ, ਜਿਹਦੇ ਕਰਕੇ ਪੰਜਾਬ ਦੇ ਖਜ਼ਾਨੇ ਦੀ ਮੰਦੀ ਹਾਲਤ ਅੱਜ ਤੱਕ ਭੁਗਤਣੀ ਪੈ ਰਹੀ ਹੈ ਜੀ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਖਰਚਾ ਪੈ ਰਿਹਾ ਆ, ਜਿੰਨੀ ਉੱਥੇ ਮਿਲਟਰੀ ਆਈ ਆ, ਕੀ ਪੰਜਾਬ ਨੇ ਤੇ ਹਰਿਆਣੇ ਨੇ ਇਹ ਮਿਲਟਰੀ ਮੰਗੀ ਸੀਗੀ? ਬਿਲਕੁਲ ਜੀ, ਮੰਗੀ ਸੀਗੀ ਜੀ, ਔਰ ਮੰਗੇ ਤੋਂ ਹੀ ਦਿੱਤੀ ਗਈ ਆ। ਜਦੋਂ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਜਾਂਦੀ ਆ ਕਿ ਕਿਉਂਕਿ ਉਹਨੂੰ ਦੱਸਣਾ ਪੈਂਦਾ ਜੀ ਰਾਜ ਨੂੰ, ਤੇ ਉਹ ਅੱਗੋਂ ਜਿਹੜਾ ਜੀ ਉਹ ਕਹਿੰਦੇ ਆ ਕਿ ਕਿੰਨੀਆਂ ਤੁਹਾਨੂੰ ਜਿਹੜੀਆਂ ਜੀ ਉਹ ਕੰਪਨੀਆਂ ਚਾਹੀਦੀਆਂ ਨੇ। ਤੋ ਜਿਹੜਾ ਆਬਾਦੀ ਦੇ ਹਿਸਾਬ ਦੇ ਨਾਲ ਜਾਂ ਜਿੰਨੇ ਸੈਂਸਿਟਿਵ ਏਰੀਆ ਨੇ ਉਸ ਹਿਸਾਬ ਦੇ ਨਾਲ ਫਿਰ ਜਿਹੜੇ ਪੁਲਿਸ ਮੁਖੀ ਨੇ ਉਹ ਇਹ ਕੰਪਨੀਆਂ ਮੰਗਦੇ ਨੇ, ਮੰਗਿਆਂ ਤੋਂ ਹੀ ਦਿੱਤੀਆਂ ਜਾਂਦੀਆਂ ਨੇ ਜੀ। ਅਜੀ ਤੇ ਅੱਗੇ ਆਪਾਂ ਉਹ ਸਾਧਵੀ ਦੀ ਗੱਲ ਕਰਦੇ ਆ। ਕਹਿੰਦੇ ਕਿ ਸਾਧਵੀ ਪਹਿਲਾਂ ਤਾਂ ਚੁੱਪ ਰਹੀ, ਪਰ ਜਦੋਂ ਉਸਦੇ ਭਰਾ ਦੀ ਮੌਤ ਹੋ ਗਈ ਤਾਂ ਉਸਦੀ ਖਾਮੋਸ਼ੀ ਟੁੱਟੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਕਿਉਂਕਿ ਅੱਜ ਜਿਹੜਾ ਇਹ ਫੈਸਲਾ ਆ ਰਿਹਾ ਜੀ, ਇਹ 2002 ਤੋਂ ਕਹਾਣੀ ਜਿਹੜੀ ਆ ਉਹ ਸਟਾਰਟ ਹੋ ਕੇ 17 ਤੱਕ ਆਈ ਆ। 15 ਸਾਲ ਜਿਹੜੇ ਆ ਜੀ ਇਸ ਕੇਸ ਦੇ ਵਾਸਤੇ ਲੱਗੇ ਨੇ। ਤੇ ਹੁਣ ਜੋ ਕੁਛ ਪੁਰਾਣਾ ਜਿਹੜਾ ਜੀ ਪਹਿਲਾਂ ਚੱਲਦਾ ਰਿਹਾ, ਉਸ ਸਭ ਕਾਸੇ ਦੀਆਂ ਜਿਹੜੀਆਂ ਜੀ ਵੱਖੋ ਵੱਖਰੀਆਂ ਖਬਰਾਂ ਦੇ ਰੂਪ ਦੇ ਵਿੱਚ, ਤਸਵੀਰਾਂ ਦੇ ਰੂਪ ਦੇ ਵਿੱਚ, ਰਿਪੋਰਟਾਂ ਦੇ ਰੂਪ ਦੇ ਵਿੱਚ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਇਸ ਕੇਸ ਦੇ ਵਿੱਚ ਗਵਾਹ ਨੰਬਰ 5 ਜਿਹਦੀ ਪਛਾਣ ਡੇਰਾ ਮੁਖੀ ਦੇ ਖਿਲਾਫ ਜਿਹੜਾ ਜੀ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਬਣੀ ਸਾਧਵੀ ਦੇ ਵਜੋਂ ਹੈ। ਕਈ ਸਾਲਾਂ ਤੱਕ ਆਪਣੇ ਨਾਲ ਹੁੰਦੀਆਂ ਵਧੀਕੀਆਂ ਪ੍ਰਤੀ ਉਹ ਖਾਮੋਸ਼ ਰਹੀ। 10 ਜੁਲਾਈ 2002 ਨੂੰ ਉਹਨੇ ਆਪਣੀ ਹੱਡ ਬੀਤੀ ਜਿਹੜੀ ਸੀ ਉਹ ਸੁਣਾਉਣ ਦਾ ਫੈਸਲਾ ਲਿਆ। ਉਹਦਾ ਆਪਣੇ ਭਰਾ ਦੇ ਨਾਲ ਜਿਹੜਾ ਜੀ ਅੰਤਾਂ ਦਾ ਮੋਹ ਸੀ, ਜਿਹਨੇ ਡੇਰੇ ਪ੍ਰਤੀ ਅਥਾਹ ਸ਼ਰਧਾ ਕਰਕੇ ਉਹਨੂੰ ਸਾਧਵੀ ਬਣਾਇਆ, ਪਰ ਉਹਦੇ ਕਤਲ ਨੇ ਭੈਣ ਨੂੰ ਝੰਜੋੜ ਕੇ ਜਿਹੜਾ ਜੀ ਉਹ ਰੱਖ ਦਿੱਤਾ। ਜਿਹੜਾ ਇਹਦੇ ਭਰਾ ਦੇ ਕਤਲ ਤੋਂ ਇਹ ਸਾਧਵੀ ਇਸ ਤਰ੍ਹਾਂ ਦਾ ਹਿੱਲੀ ਕਿ ਉਹਨੇ ਇਨਸਾਫ ਦੇ ਵਾਸਤੇ ਕਿਸੇ ਵੀ ਲੈਵਲ ਤੱਕ ਜਾਣ ਦਾ ਜਿਹੜਾ ਜੀ ਉਹ ਫੈਸਲਾ ਕਰ ਲਿਆ।
ਜਿਹੜਾ ਇੱਕ ਵਕੀਲ ਹੈ ਜੀ ਹਰਿਆਣੇ ਦਾ, ਉਹ ਇਹ ਦੱਸਦਾ ਹੈ ਕਿ ਉਹ ਅਕਸਰ ਕਹਿੰਦੀ ਹੁੰਦੀ ਸੀ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਡੇਰੇ ਦੇ ਵਿੱਚ ਕਿਹੋ ਜਿਹਾ ਸਮਾਂ ਉਹਨੇ ਬਿਤਾਇਆ। ਉਹਨੂੰ ਹਰਿਆਣਾ ਪੁਲਿਸ ਤੇ ਭਰੋਸਾ ਨਹੀਂ ਸੀ। ਉਹ CBI ਤੋਂ ਪੂਰੇ ਮਾਮਲੇ ਦੀ ਜਾਂਚ ਚਾਹੁੰਦੀ ਸੀ। ਭਰਾ ਨੂੰ ਜਦੋਂ ਡੇਰੇ 'ਚ ਭੈਣ ਤੇ ਗੁਜ਼ਰੇ ਹੋਏ ਮਾੜੇ ਸਮੇਂ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਉਹਨੂੰ ਆਪਣੀ ਭੈਣ ਨੂੰ ਲੈ ਗਿਆ ਸੀ ਤੇ ਉਹਦਾ ਵਿਆਹ ਕਰਤਾ ਜੀ। ਔਰ ਇਹ ਦੱਸਿਆ ਜਾਂਦਾ ਹੈ ਕਿ ਜਿਹੜਾ ਇਹ ਭਰਾ ਸੀਗਾ ਉਹਦਾ ਪੂਰੇ ਇਲਾਕੇ ਦੇ ਵਿੱਚ ਪ੍ਰਭਾਵ ਸੀਗਾ। ਉਹਨੇ ਡੇਰਾ ਮੁਖੀ ਦਾ ਸ਼ਰਧਾਲੂ ਬਣਨ ਦੇ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਆ ਸੀਗਾ। ਪਰ ਜਦੋਂ 2001 ਦੇ ਵਿੱਚ ਉਹਨੂੰ ਆਪਣੇ ਭੈਣ ਦੇ ਦਰਦਾਂ ਦਾ ਪਤਾ ਲੱਗਿਆ ਤਾਂ ਉਹ ਟੁੱਟ ਗਿਆ। ਉਹ ਡੇਰਾ ਮੁਖੀ ਦਾ ਪਰਦਾਫਾਸ਼ ਕਰਨਾ ਚਾਹੁੰਦਾ ਸੀ, ਉਹਦਾ ਮਰਡਰ ਹੋ ਗਿਆ। ਉਹਨੇ ਇਹ ਜਾਣਕਾਰੀ ਜਿਹੜੀ ਆਪਣੇ ਜੀਜੇ ਦੇ ਨਾਲ ਵੀ ਸਾਂਝੀ ਕੀਤੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਜਿਹੜੀ ਚਿੱਠੀ ਲਿਖੀ ਸੀ ਉਹ ਅਸਲ ਦੇ ਵਿੱਚ ਉਸ ਭਰਾ ਨੇ ਹੀ ਲਿਖੀ ਸੀਗੀ, ਜਿਹੜਾ ਕਿ ਆਪਣੀ ਭੈਣ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਸੀਗਾ। ਔਰ ਇਸੇ ਹੀ ਚਿੱਠੀ ਦੇ ਉੱਤੇ ਫਿਰ ਕਾਰਵਾਈ ਹੋਈ। ਪਹਿਲਾਂ ਸਰਸੇ ਦੇ ਵਿੱਚ ਜਿਹੜੇ ਅਦਾਲਤ ਦੇ ਜੱਜ ਸਨ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ, ਉਹਨਾਂ ਨੇ ਜਾਂਚ ਕੀਤੀ, ਇਹ ਕਿਹਾ ਕਿ ਗੜਬੜ ਹੈਗੀ ਆ ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਮਲਾ CBI ਨੂੰ ਜਿਹੜਾ ਜੀ ਉਹ ਦੇ ਦਿੱਤਾ। ਜਿਹੜੀ ਇਸ ਲੜਕੀ ਦੇ ਨਾਲ ਪੜ੍ਹਦੀਆਂ ਰਹੀਆਂ ਕੁੜੀਆਂ ਨੇ ਉਹ ਦੱਸਦੀਆਂ ਨੇ ਕਿ ਇੰਟੈਲੀਜੈਂਟ ਕੁੜੀ ਸੀ, ਸਾਦਾ ਜੀਵਨ ਜਿਉਂਦੀ ਸੀ, ਸੁਨੱਖੀ ਇੰਨੀ ਸੀ ਕਿ ਹੀਰੋਇਨਾਂ ਜਿਹੜੀਆਂ ਜੀ ਉਹ ਵੀ ਉਹਨਾਂ ਨੂੰ ਵੀ ਉਹ ਮਾਤ ਪਾਉਂਦੀ ਸੀ। ਇਸ ਕਰਕੇ ਬਾਰ-ਬਾਰ ਜਿਹੜਾ ਜੀ ਉਹ ਲਾਇਆ ਜਾ ਰਿਹਾ ਕਿ ਉਹ ਦੁਨੀਆ ਦੇ ਵਿੱਚ ਨਹੀਂ, ਉਹਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਜਿਹੜੇ ਆ ਜੀ ਉਹ ਦਰਜ ਕਰਾਏ ਸੀ। ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਮਾਮਲਾ ਜਿਹੜਾ ਜੀ ਸ਼ੋਸ਼ਣ ਤੇ ਮਰਡਰ ਦਾ ਹੈ ਜੀ। ਪਰ ਫਿਰ ਵੀ ਹੈਰਾਨਗੀ ਵਾਲੀ ਗੱਲ ਆ ਕਿ ਸਿੱਖਾਂ ਦੀ ਸਿਰਮੌਰ ਜਿਹੜੀ ਸੰਸਥਾ ਆ ਉਹ ਇਹ ਨਾ ਜਾਣਦੇ ਹੋਏ ਵੀ ਕਿਸ ਤਰ੍ਹਾਂ ਇਸ ਸਾਧ ਦੀ ਨਾਲ ਉਸ ਨੂੰ ਆਪਣੀ ਸਹਾਇਤਾ ਦੇ ਰਹੀ ਆ। ਤੇ ਅੱਗੇ ਆਪਾਂ ਕੈਪਟਨ ਦੀ ਗੱਲ ਕਰੀਏ ਕਿ ਰਾਹਤ ਦੇਣ ਦੀ ਗੱਲ ਕਰਦੇ ਸੀ ਪਰ ਅਦਾਲਤ ਨੇ ਨਹੀਂ ਮੰਨਿਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਨਗਰ ਸੁਧਾਰ ਟਰਸਟ ਦਾ ਜਿਹੜਾ 32 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਦੇ ਵਿੱਚ ਜੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਕੀ ਜਿਹੜੇ ਸੀ ਉਹਨਾਂ ਦੇ ਖਿਲਾਫ ਮੁਹਾਲੀ ਦੀ ਅਦਾਲਤ ਨੇ ਮੁੱਢੋਂ ਖਤਮ ਕਰਨ ਲਈ ਪੰਜਾਬ ਵਿਜੀਲੈਂਸ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਜੀ। ਅਦਾਲਤ ਨੇ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੇ ਨਵੇਂ ਸਿਰਿਓਂ ਜਾਂਚ ਕਰਨ ਦੇ ਹੁਕਮ ਜਾਰੀ ਕਰਦਿਆਂ 6 ਨਵੰਬਰ ਤੱਕ ਇਹ ਕਾਰਵਾਈ ਜਿਹੜੀ ਹੈ ਜੀ ਉਹ ਟਾਲ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲੀ ਵਾਰੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਏ ਸਨ ਮੁੱਖ ਮੰਤਰੀ ਬਣਨ ਤੋਂ ਬਾਅਦ। ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਖਲਾਸੀ ਮਿਲਣ ਦੀ ਉਮੀਦ ਸੀ, ਇਸੇ ਕਰਕੇ ਜਿਹੜਾ ਜੀ ਉਹ ਗਏ ਸਨ। ਕੇਸ ਦੇ ਵਿੱਚ ਨਾਮਜ਼ਦ ਅੰਮ੍ਰਿਤਸਰ ਨਿਗਮ ਟਰਸਟ ਸੁਧਾਰ ਦੇ ਸਾਬਕਾ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਕੱਤਰ ਨਛੱਤਰ ਸਿੰਘ ਮਾਵੀ ਤੇ ਸਾਬਕਾ ਸੰਯੁਕਤ ਸਕੱਤਰ ਤਾਰਾ ਸਿੰਘ ਤੇ ਬ੍ਰਿਗੇਡੀਅਰ ਜਿਹੜੇ ਰਿਟਾਇਰ ਨੇ ਗੁਰਚਰਨ ਸਿੰਘ ਖਾਰਾ, ਇਹ ਜਿਹੜੇ ਸੀਗੇ ਜੀ ਇਹ ਵੀ ਨਾਲ ਦੀ ਨਾਲ ਸਾਰੇ ਇਹਨਾਂ ਨੇ ਪੇਸ਼ੀ ਭੁਗਤੀ। ਔਰ ਦੋ ਜਿਹੜੇ ਵਿਅਕਤੀ ਚੌਧਰੀ ਜਗਜੀਤ ਸਿੰਘ ਤੇ ਕੇਵਲ ਕ੍ਰਿਸ਼ਨ ਨੇ, ਇਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਚੁੱਕੀ ਹੋਈ ਹੈ। ਜੱਜ ਨੇ ਅਗਲੀ ਸੁਣਵਾਈ ਤੇ ਰਿਪੋਰਟ ਪੇਸ਼ ਕਰਨ ਵਾਸਤੇ ਕਿਹਾ ਜੀ। 9 ਦਸੰਬਰ 16 ਨੂੰ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਹੋ ਕੇ ਕਿਹਾ ਸੀਗਾ ਕਿ ਜੇ ਅਦਾਲਤ ਕੈਪਟਨ ਤੇ ਹੋਰ ਮੁਲਜ਼ਮਾਂ ਖਿਲਾਫ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਖਤਮ ਕਰਦੀ ਹੈ ਤੇ ਵਿਧਾਨ ਸਭਾ ਨੂੰ ਕੋਈ ਇਤਰਾਜ਼ ਨਹੀਂ। ਉਦੋਂ ਅਕਾਲੀ ਸਰਕਾਰ ਸੀ ਇੱਥੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਤੇ ਵਿਜੀਲੈਂਸ ਬਿਊਰੋ ਦੇ ਵੱਲੋਂ ਕੇਸ ਦੀ ਨਵੇਂ ਸਿਰਿਓਂ ਕੀਤੀ ਪੜਤਾਲ ਦੇ ਵਿੱਚ ਕੈਪਟਨ ਸਣੇ ਹੋਰ ਜਿਹੜੇ ਨੇ ਜੀ ਉਹਨਾਂ ਖਿਲਾਫ ਕੋਈ ਠੋਸ ਸਬੂਤ ਨਹੀਂ ਮਿਲਿਆ, ਲਿਹਾਜ਼ਾ ਇਸ ਕੇਸ ਨੂੰ ਜਿਹੜਾ ਜੀ ਉਹ ਖਤਮ ਕੀਤਾ ਜਾਵੇ। ਪਰ ਅਦਾਲਤ ਨੇ ਜਿਹੜਾ ਜੀ ਇਹ ਮੰਨਿਆ ਨਹੀਂ। ਇਹ ਕਿਹਾ ਕਿ ਇਹਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ। ਹਾਂਜੀ, ਤੇ ਅੱਗੇ ਆਪਾਂ ਪ੍ਰਾਈਵੇਸੀ ਐਕਟ ਦੇ ਉੱਤੇ ਇੱਕ ਸੁਪਰੀਮ ਕੋਰਟ ਦੇ ਵੱਲੋਂ ਕੋਈ ਫੈਸਲਾ ਆਉਣਾ ਸੀਗਾ। ਐਕਚੁਅਲੀ ਜੀ ਬਿਲਕੁਲ ਇਹ ਫੈਸਲਾ ਆਇਆ ਔਰ ਇਹ ਅਹਿਮ ਫੈਸਲਾ ਜਿਹੜਾ ਜੀ ਇਹ ਕੇਂਦਰ ਦੀ ਸਰਕਾਰ ਦੇ ਵਾਸਤੇ ਇੱਕ ਝਟਕਾ ਮੰਨਿਆ ਜਾ ਰਿਹਾ, ਜਿਹੜੀ ਕਿ ਆਧਾਰ ਕਾਰਡ ਨੂੰ ਹਰ ਚੀਜ਼ ਦੇ ਨਾਲ ਜਿਹੜਾ ਜੀ ਉਹ ਜੋੜ ਰਹੀ ਹੈ। ਸਾਰੇ ਭਾਰਤੀਆਂ ਦੇ ਜੀਵਨ ਦੇ ਉੱਤੇ ਅਸਰ ਪਾਉਣ ਵਾਲੇ ਇਹ ਮਿਸਾਲੀ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਸਰਬਸੰਮਤੀ ਦੇ ਨਾਲ ਐਲਾਨ ਕੀਤਾ ਹੈ ਕਿ ਪ੍ਰਾਈਵੇਸੀ ਜਿਹੜਾ ਐਕਟ ਹੈ ਇਹ ਸੰਵਿਧਾਨ ਅਧੀਨ ਮੌਲਿਕ ਅਧਿਕਾਰ ਹੈ। ਚੀਫ ਜਸਟਿਸ JS ਖੇਰ ਹੋਰਾਂ ਦੀ ਅਗਵਾਈ ਵਾਲੇ 9 ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕਿਹਾ ਕਿ ਪ੍ਰਾਈਵੇਸੀ ਦਾ ਅਧਿਕਾਰ ਸੰਵਿਧਾਨ ਦੇ ਸਮੁੱਚੇ ਭਾਗ 3 ਤੇ ਧਾਰਾ 21 ਅਧੀਨ ਮਿਲੇ ਜਿਉਣ ਦਾ ਅਧਿਕਾਰ ਤੇ ਜਿਹੜੀ ਨਿੱਜੀ ਆਜ਼ਾਦੀ ਆ ਉਹਦਾ ਮੂਲ ਤੱਤ ਹੈ।
ਇਸ ਵਿਵਾਦੀ ਮੁੱਦੇ ਦੇ ਉੱਤੇ ਫੈਸਲੇ ਦੀਆਂ ਪਟੀਸ਼ਨਾਂ ਦੇ ਪਲੰਦੇ ਉੱਪਰ ਸੁਣਵਾਈ ਦੇ ਦੌਰਾਨ ਇਹ ਆਇਆ, ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਮਾਜ ਭਲਾਈ ਸਕੀਮਾਂ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਦੇ ਵੱਲੋਂ ਆਧਾਰ ਨੂੰ ਲਾਜ਼ਮੀ ਕਰਨ ਦੇ ਕਦਮ ਨੂੰ ਚੁਣੌਤੀ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ ਦਲੀਲ ਦਿੱਤੀ ਕਿ ਪ੍ਰਾਈਵੇਸੀ ਦਾ ਅਧਿਕਾਰ ਮੌਲਿਕ ਅਧਿਕਾਰ ਨਹੀਂ ਹੈ, ਜਦੋਂ ਕਿ ਪਟੀਸ਼ਨਰਾਂ ਦਾ ਤਰਕ ਸੀਗਾ ਕਿ ਜਦੋਂ ਕੋਈ ਸਿਟੀਜ਼ਨ ਆਪਣਾ ਬਾਇਓਮੈਟ੍ਰਿਕ ਤੇ ਹੋਰ ਨਿੱਜੀ ਵੇਰਵਾ ਸਰਕਾਰ ਨੂੰ ਦਿੰਦਾ ਹੈ, ਇਹਦੀ ਵਰਤੋਂ ਵਪਾਰਕ ਆਰਗੇਨਾਈਜੇਸ਼ਨਾਂ ਵੱਲੋਂ ਕੀਤੀ ਜਾਂਦੀ ਆ ਤਾਂ ਇਹ ਪ੍ਰਾਈਵੇਸੀ ਦੀ ਉਲੰਘਣਾ ਹੈ। ਇਸ ਕੇਸ ਦਾ ਫੈਸਲਾ ਜਿਹੜਾ ਸੀ ਪ੍ਰਾਈਵੇਸੀ ਦੇ ਅਧਿਕਾਰ ਦੇ ਮਸਲੇ ਤੱਕ ਸੀਮਤ ਸੀ ਤੇ ਆਧਾਰ ਦੇ ਨਾਲ ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ ਦੇ ਸਵਾਲ ਦੇ ਨਾਲ 5 ਜੱਜਾਂ ਦਾ ਬੈਂਚ ਜਿਹੜਾ ਜੀ ਉਹ ਸਿੱਝੂਗਾ, ਜਿਹੜਾ ਕਿ 15 ਤੋਂ ਇਹਨਾਂ ਪਟੀਸ਼ਨਾਂ ਦੀ ਸੁਣਵਾਈ ਜਿਹੜੀ ਆ ਉਹ ਕਰ ਰਿਹਾ। ਉਧਰ ਇਹਦੇ ਉੱਤੇ ਆਪਣੀ ਟਿੱਪਣੀ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਨੇ ਕਿਹਾ ਕਿ ਕਾਨੂੰਨ ਜਾਂ ਸੁਰੱਖਿਆ ਮਾਪਦੰਡਾਂ ਤੋਂ ਬਗੈਰ ਬਾਇਓਮੈਟ੍ਰਿਕ ID ਕਾਰਡ ਪ੍ਰੋਗਰਾਮ ਆਧਾਰ ਪੇਸ਼ ਕਰਨ ਦਾ ਦੋਸ਼ ਪਿਛਲੀ UPA ਸਰਕਾਰ ਦੇ ਸਿਰ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਉਹ ਮੜ ਦਿੱਤਾ। ਉਂਝ ਵੈਸੇ ਹੁਣ ਤੱਕ ਕ੍ਰੈਡਿਟ ਜਿਹੜਾ ਜੀ ਸਾਰੇ ਦਾ ਸਾਰਾ ਉਹ ਆਧਾਰ ਕਾਰਡ ਦਾ ਆਪ ਲੈਂਦੇ ਰਹੇ ਨੇ ਜੀ। ਬਿਲਕੁਲ ਜੀ, ਇੱਕ ਰਟ ਲੈਣ ਲਈ ਤਾਂ ਅੱਗੇ ਆਪਾਂ ਗੱਲ ਕਰੀਏ ਛੋਟਾ ਘੱਲੂਘਾਰਾ ਵਾਲੇ ਗੁਰਦੁਆਰੇ ਦੀ, ਤੇ ਉਸ ਦਾ ਵਿਵਾਦ ਹੋਰ ਵਧਿਆ। ਐਕਚੁਅਲੀ ਜੀ ਇਹ ਵਿਵਾਦ ਜਿਹੜਾ ਜੀ ਉਹਦੇ ਪਿੱਛੇ ਪਿਛੋਕੜ ਜਿਹੜਾ ਜੀ ਉਹ ਪ੍ਰਮੁੱਖ ਇਸ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਨ ਦਾ ਜਿਹੜਾ ਜੀ ਉਹ ਹੈ। ਰੀਜ਼ਨ ਕੀ ਹੈ ਜੀ ਕਿ ਇੱਥੇ ਜਿਹੜੇ ਗੁਰਦੁਆਰਾ ਬਣਾਉਂਦੇ ਸਨ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਸਨ ਜੀ, ਔਰ ਅਕਾਲੀ ਦਲ ਤੋਂ ਬਾਅਦ ਉਹ ਜਿਹੜੇ ਯੂਨਾਈਟਿਡ ਅਕਾਲੀ ਦਲ ਦੇ ਵਿੱਚ ਚਲੇ ਗਏ। ਜਦੋਂ ਯੂਨਾਈਟਿਡ ਅਕਾਲੀ ਦਲ ਦੇ ਵਿੱਚ ਗਏ ਤੇ ਵਿਵਾਦ ਜਿਹੜਾ ਸੀਗਾ ਜੀ ਉੱਥੋਂ ਫਿਰ ਇਹ ਭਖਣਾ ਸ਼ੁਰੂ ਹੋਇਆ, ਜਿਹਦੇ ਵਿੱਚ ਉੱਥੋਂ ਇੱਕ ਔਰਤ ਜਿਹੜੀ ਬਰਾਮਦ ਹੋਣੀ, ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਸ਼ਾਮਲ ਨੇ। ਅਨੈਤਿਕ ਕਾਰਵਾਈ ਦੇ ਪ੍ਰਗਟਾਵੇ ਤੋਂ ਬਾਅਦ ਅਕਾਲੀਆਂ ਤੇ ਕਾਂਗਰਸੀਆਂ ਦੀ ਰਾਜਸੀ ਰੱਸਾਕਸ਼ੀ ਜਿਹੜੀ ਹੈ ਜੀ ਇੱਥੇ ਪੂਰੀ ਸਿਖਰ ਦੇ ਉੱਤੇ ਆ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਗੁਰਦੁਆਰੇ ਛੋਟਾ ਘੱਲੂਘਾਰਾ ਦੇ ਵਿੱਚ ਅਸ਼ਲੀਲ ਟਾਇਲਟ ਸੀਟ ਨੇ ਇੱਕ ਵਾਰੀ ਫੇਰ ਜਿਹੜਾ ਦੀ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਪਿਛਲੇ 15 ਦਿਨਾਂ ਤੋਂ ਹਾਲਾਤ ਐਸੇ ਵਿਗੜੇ ਨੇ ਕਿ ਸ਼ਰਧਾਲੂ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਬੇਵਸ ਨੇ। ਰਾਜਸੀ ਆਗੂ ਹਰ ਸਮੇਂ ਲਾਹਾ ਲੈਣ ਦੀ ਜਿਹੜਾ ਦੀ ਉਹ ਤਾਕ ਦੇ ਵਿੱਚ ਨੇ। ਜਿਹੜਾ ਇਹ ਤਾਜ਼ਾ ਵਿਵਾਦ ਹੈ ਜੀ, ਇਹਦੇ ਵਿੱਚ ਜਿਹੜੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੌਹਰ ਸਿੰਘ ਦੇ ਦਫ਼ਤਰ ਦੇ ਨਾਲ ਬਣਿਆ ਜਿਹੜਾ ਟਾਇਲਟ ਹੈ ਜੀ, ਉੱਥੇ ਇਸ ਅਸ਼ਲੀਲ ਟਾਈਪ ਦੀ ਜਿਹੜੀ ਸੀਟ ਹੈ ਇਹਨੂੰ ਲੈ ਕੇ ਇਹ ਵਿਵਾਦ ਭੜਕਿਆ। 11 ਤਰੀਕ ਨੂੰ ਇੱਕ ਸ਼ਰਧਾਲੂ ਦੇ ਵੱਲੋਂ ਇੱਕ ਵੀਡੀਓ ਜਿਹੜੀ ਸੀਗੀ ਜੀ ਉਹ ਬਣਾਈ ਗਈ ਔਰ ਇਹ ਵੀਡੀਓ ਵਾਇਰਲ ਹੋ ਗਈ। ਇਸ ਸਟਿੰਗ ਆਪਰੇਸ਼ਨ ਦੇ ਵਿੱਚ ਉਹਨੇ ਦੱਸਿਆ ਕਿ ਕਿਵੇਂ ਔਰਤ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਵਾਲੇ ਰਿਹਾਇਸ਼ੀ ਖੇਤਰ ਦੇ ਵਿੱਚ ਲਿਆਂਦਾ ਗਿਆ, ਦਿਖਾਇਆ ਗਿਆ। ਸੰਗਤ ਦੇ ਵੱਲੋਂ ਪ੍ਰਬੰਧਕ ਕਮੇਟੀ ਦਾ ਇੱਕ ਮੁੱਖ ਆਗੂ ਬੂਟਾ ਸਿੰਘ ਫੜਿਆ ਗਿਆ ਸੀ, ਜਿਹਨੂੰ ਬਾਅਦ ਦੇ ਵਿੱਚ ਔਰਤ ਸਣੇ ਪੁਲਿਸ ਨੇ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਸੀਗਾ। ਹੁਣ ਜਿਹੜੀ ਹੈ ਜੀ ਇਹ ਟਾਇਲਟ ਸੀਟ ਇੱਕ ਜਿਹੜੀ ਜੀ ਕਾਰਨ ਬਣੀ ਹੋਈ ਆ ਇੱਥੋਂ ਦੇ ਵਿਵਾਦ ਦਾ। ਜਿਹੜੇ ਕਾਂਗਰਸੀ ਧੜੇ ਨੇ ਉਹ ਹੈਗੇ ਨੇ ਜੀ ਇਸ ਵੇਲੇ ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਜਿਹੜਾ ਉਹਦੇ ਵਿੱਚ ਚਲੇ ਗਏ ਸੀ ਪ੍ਰਧਾਨ, ਉਹਦੀ ਪਿੱਠ ਦੇ ਉੱਤੇ, ਜਦੋਂ ਕਿ ਅਕਾਲੀ ਦਲ ਦੀ ਅਗਵਾਈ ਜਿਹੜੀ ਹੈ ਜੀ ਬਿਕਰਮ ਸਿੰਘ ਮਜੀਠੀਆ ਤੇ ਸੁੱਚਾ ਸਿੰਘ ਲੰਗਾਹ ਹੋਰੀ ਕਰ ਰਹੇ ਆ। ਉਹ ਇਹ ਚਾਹੁੰਦੇ ਆ ਕਿ ਇੱਥੇ ਕਿਸੇ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਜਿਹੜਾ ਜੀ ਉਹ ਕਰਵਾ ਦਿੱਤਾ ਜਾਵੇ। ਜਥੇਦਾਰ ਅਕਾਲ ਤਖਤ ਨੂੰ ਇਹਦੇ ਵਿੱਚ ਪੂਰੇ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਹੈ। ਬਾਰ-ਬਾਰ ਉਹਨਾਂ ਤੋਂ ਬਿਆਨ ਵੀ ਦਵਾਏ ਜਾ ਰਹੇ ਆ ਔਰ ਜਿਹੜੇ ਉੱਥੇ ਲਗਾਤਾਰ ਅਖੰਡ ਪਾਠ ਵੀ ਕੀਤੇ ਜਾ ਰਹੇ ਆ ਤਾਂ ਕਿ ਦੂਜੇ ਧੜੇ ਦਾ ਕਬਜ਼ਾ ਉੱਥੋਂ ਤੋੜਿਆ ਜਾ ਸਕੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਰਾਲੀ ਨੂੰ ਸਾੜਨ ਦੀ। ਪਹਿਲਾਂ ਵੀ ਆਪਾਂ ਹਰੇਕ ਸਾਲ ਹੀ ਗੱਲ ਕਰਦੇ ਹਾਂ, ਉਸ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਰ ਸਖਤ ਹੋਇਆ। ਜੀ ਇਹ ਜਿਹੜੀ ਝੋਨੇ ਦੀ ਆ ਰਹੀ ਫਸਲ ਹੈ ਜੀ, ਉਦੋਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੀ ਸਰਕਾਰ ਨੂੰ ਸਖਤ ਹਦਾਇਤਾਂ ਜਾਰੀ ਕਰਤੀਆਂ ਨੇ ਜੀ ਕਿ ਉਹ ਪਰਾਲੀ ਨੂੰ ਸੰਭਾਲਣ ਲਈ ਕੀਤੇ ਗਏ ਪ੍ਰਬੰਧਾਂ ਦੇ ਬਾਰੇ ਦੇ ਵਿੱਚ ਆਪਣੀ ਸਿਚੁਏਸ਼ਨ ਜਿਹੜੀ ਹੈ ਜੀ ਉਹ ਕਲੀਅਰ ਕਰੇ। ਟ੍ਰਿਬਿਊਨਲ ਨੇ ਇਹ ਹਦਾਇਤ ਵੀ ਦਿੱਤੀ ਆ ਕਿ 1 ਸਤੰਬਰ ਨੂੰ ਪੇਸ਼ੀ ਦੇ ਦੌਰਾਨ ਸੀਨੀਅਰ ਅਫਸਰ ਤੇ ਘੱਟੋ ਘੱਟ ਸਕੱਤਰ ਪੱਧਰ ਦਾ ਅਫਸਰ ਪੇਸ਼ ਹੋ ਕੇ ਪੰਜਾਬ ਸਰਕਾਰ ਦਾ ਪੱਖ ਰੱਖੇ। ਕਿਸਾਨਾਂ ਦੇ ਵਕੀਲ ਨੇ ਟ੍ਰਿਬਿਊਨਲ ਦੇ ਕੋਲ ਦਲੀਲਾਂ ਦਿੱਤੀਆਂ ਨੇ ਕਿ ਸੂਬਾ ਸਰਕਾਰ ਕਿਸਾਨਾਂ ਤੇ ਦਬਾਅ ਪਾ ਰਹੀ ਹੈ ਕਿ ਉਹ ਝੋਨੇ ਦੀ ਕਟਾਈ ਦੌਰਾਨ ਕੰਬਾਈਨਾਂ ਦੇ ਨਾਲ ਸੁਪਰ SMS ਜਿਹੜਾ ਸਟ੍ਰॉ ਮੈਨੇਜਮੈਂਟ ਸਿਸਟਮ ਹੈ ਉਹ ਲਾਏ। ਇਹ ਸਿਸਟਮ ਲਾਉਣ ਦੇ ਨਾਲ ਕਿਸਾਨਾਂ ਤੇ ਆਰਥਿਕ ਬੋਝ ਵਧਣ ਦੀ ਦਲੀਲ ਜਿਹੜੀ ਆ ਉਹ ਦਿੱਤੀ ਗਈ ਆ। ਪੰਜਾਬ ਦੇ ਵਿੱਚ 200 ਲੱਖ ਟਨ ਪਰਾਲੀ ਪੈਦਾ ਹੁੰਦੀ ਆ। ਕਣਕ ਦੀ ਫਸਲ ਦੌਰਾਨ ਤਾਂ ਨਾੜ ਦੀ ਤੂੜੀ ਬਣ ਜਾਂਦੀ ਹੈ, ਪਰ ਪਰਾਲੀ ਨੂੰ ਕਿਸਾਨਾਂ ਦੇ ਵੱਲੋਂ ਅੱਗ ਲਾਏ ਜਾਣ ਦੇ ਨਾਲ
ਪੋਲਿਊਸ਼ਨ ਪੈਦਾ ਜਿਹੜਾ ਜੀ ਉਹ ਹੁੰਦਾ। ਔਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚੋਂ ਪਰਾਲੀ ਦਾ ਉੱਡਦਾ ਧੂੰਆਂ ਦਿੱਲੀ ਲਈ ਕਈ ਵਾਰੀ ਸੰਕਟ ਜਿਹੜੇ ਆ ਜੀ ਉਹ ਖੜੇ ਕਰ ਚੁੱਕਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਕਿਸਾਨਾਂ ਦੇ ਵੱਲੋਂ ਪੇਸ਼ ਹੋਈ ਵਕੀਲ ਜਿਹੜੀ ਆ ਜੀ ਉਹਨੇ ਇਹ ਪੁੱਛਿਆ ਕਿ ਜਦੋਂ ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਕਿਸਾਨਾਂ ਤੇ ਸੁਪਰ SMS ਲਾਉਣ ਦੀ ਦਬਾਅ ਨਹੀਂ ਪਾ ਰਹੀਆਂ ਤਾਂ ਫਿਰ ਪੰਜਾਬ ਸਰਕਾਰ ਇਉਂ ਕਿਉਂ ਕਰ ਰਹੀ ਹੈ। ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਨੇ ਜੀ ਕਿ ਉਹ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੂੰ ਕੰਬਾਈਨਾਂ ਦੇ ਨਾਲ ਇਹ ਨਵੀਂ ਟੈਕਨੋਲੋਜੀ ਲਾਉਣ ਵਾਸਤੇ ਦਬਾਅ ਪਾਉਣ। NGT ਦੇ ਡਰ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਸੂਬਾ ਸਰਕਾਰ ਨੇ ਇਹ SMS ਜਿਹੜਾ ਜੀ ਉਹ ਲਾਉਣ ਦਾ ਫੈਸਲਾ ਵਾਪਸ ਲੈ ਲਿਆ, ਪਰ ਜ਼ਬਾਨੀ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੰਮ ਲਈ ਉਹ ਕਿਸਾਨਾਂ ਨੂੰ ਮਨਾਉਣ। ਵੇਖਣਾ ਇਹੀ ਹੋਊਗਾ ਜੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਦੋਂ 1 ਸਤੰਬਰ ਨੂੰ ਸਰਕਾਰ ਪੇਸ਼ ਹੁੰਦੀ ਆ ਤੇ ਉੱਥੇ ਕਿਹੋ ਜਿਹਾ ਖਰੜਾ ਜਿਹੜਾ ਜੀ ਉਹ ਲੈ ਕੇ ਜਾਂਦੀ ਆ। ਜਦੋਂ ਪੇਸ਼ ਹੋਣਾ ਜੀ ਉਦੋਂ ਤੱਕ ਝੋਨੇ ਦੀ ਫਸਲ ਵੀ ਜਿਹੜੀ ਆ ਉਹ ਨੇੜੇ ਲੱਗਣ ਵਾਲੀ ਹੋ ਜਾਣੀ ਹੈ। ਜੀ ਬਿਲਕੁਲ। ਤੇ ਅੱਗੇ ਆਪਾਂ ਵੀਰ ਦਵਿੰਦਰ ਸਿੰਘ ਹੋਰਾਂ ਦੀ ਜੇ ਗੱਲ ਕਰੀਏ ਤਾਂ ਉਹ ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਰਹਿੰਦੇ ਆ। ਉਹਨਾਂ ਨੇ ਵੀ ਆਪਣੇ ਆਪ ਨੂੰ ਪੇਸ਼ ਕੀਤਾ ਆ ਕਿ ਜੇ ਉਹਨਾਂ ਤੇ ਕੋਈ ਕੇਸ ਹੁੰਦਾ ਤੇ ਉਹ ਸਰਕਾਰੀ ਗਵਾਹ ਬਣਨਗੇ ਕੈਪਟਨ ਦੇ ਅਗੇਂਸਟ। ਇਹ ਨਗਰ ਸੁਧਾਰ ਟਰਸਟ ਵਾਲਾ ਹੀ ਕੇਸ ਹੈ ਜੀ। 32 ਏਕੜ ਜ਼ਮੀਨ ਘੁਟਾਲਾ ਜਿਹੜਾ ਹੋਇਆ ਸੀਗਾ, ਇਸ ਮਾਮਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਹੋਰਾਂ ਨੇ ਅਦਾਲਤ ਨੂੰ ਵੱਖ-ਵੱਖ ਪਹਿਲੂਆਂ ਦੀਆਂ ਬਰੀਕੀਆਂ ਤੇ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ ਜਿਹੜੀ ਹੈ ਜੀ ਉਹ ਕੀਤੀ ਆ। ਇਸ ਕੇਸ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਵਿਜੀਲੈਂਸ ਨੇ ਇਸ ਕੇਸ ਨੂੰ ਖਤਮ ਕਰਨ ਲਈ ਬੇਸ਼ੱਕ ਜਿਹੜਾ ਜੀ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ, ਪਰ ਅਦਾਲਤ ਨੇ ਜਿਵੇਂ ਤੁਹਾਨੂੰ ਦੱਸਿਆ ਜੀ ਪਹਿਲਾਂ ਡਿਟੇਲ 'ਚ ਕਿ ਇਹ ਅਪੀਲ ਨਾਮਨਜ਼ੂਰ ਕਰਤੀ ਆ ਔਰ ਇਸ ਕੇਸ ਦੀ ਨਵੇਂ ਸਿਰਿਓਂ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਵੀਰ ਦਵਿੰਦਰ ਸਿੰਘ ਹੋਰਾਂ ਨੇ ਇਸ ਕੇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਦੀ ਬਹੁ ਕਰੋੜੀ ਜ਼ਮੀਨ ਜਿਹੜੀ ਹੈ ਘੁਟਾਲੇ ਸੰਬੰਧੀ ਮਾਮਲੇ ਨੂੰ ਵਿਜੀਲੈਂਸ ਵੱਲੋਂ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਦਬਾਅ ਹੇਠ ਰਫਾ ਦਫਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ, ਪਰ ਮੁਹਾਲੀ ਅਦਾਲਤ ਦੇ ਜੱਜ ਨੇ ਇਨਸਾਫ ਨੂੰ ਦਫਨ ਹੋਣ ਤੋਂ ਬਚਾ ਲਿਆ। ਵੀਰ ਦਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਇਹਦੇ ਨਾਲ ਨਿਆਂਪਾਲਕਾ ਦੇ ਵਿੱਚ ਭਰੋਸਾ ਵਧਿਆ। ਉਹਨਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਬਾਦਲ ਪਰਿਵਾਰ ਤੇ ਅਮਰਿੰਦਰ ਸਿੰਘ ਵਿਚਾਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖਤਮ ਕਰਨ ਦੀ ਸਹਿਮਤੀ ਬਣ ਗਈ ਸੀ ਔਰ ਇਸੇ ਤਹਿਤ ਕੈਪਟਨ ਸਰਕਾਰ ਨੇ ਬਾਦਲ ਪਰਿਵਾਰ ਖਿਲਾਫ ਸਾਲ 2002 ਤੇ 3 ਦੇ ਵਿੱਚ ਕੀਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਆਪਣੇ ਵਿਜੀਲੈਂਸ ਦੇ ਅਫਸਰਾਂ ਨੂੰ ਬਾਦਲਾਂ ਵਿਰੁੱਧ ਭੁਗਤਣ ਤੋਂ ਮੁਕਰਾ ਦਿੱਤਾ ਸੀਗਾ ਤੇ ਹੁਣ ਬਾਦਲ ਵਜ਼ਾਰਤ ਵੇਲੇ ਵਿਜੀਲੈਂਸ ਵੱਲੋਂ ਕੈਪਟਨ ਤੇ ਹੋਰਾਂ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਖਤਮ ਕਰਨ ਲਈ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਜਿਹੜਾ ਜੀ ਉਹ ਮੁਕਰਾਇਆ ਜਾ ਰਿਹਾ। ਇਹਨੂੰ ਸਿਆਸਤ ਦੇ ਰੂਪ ਦੇ ਵਿੱਚ ਹੀ ਜਿਹੜਾ ਜੀ ਉਹ ਲਿਆ ਜਾ ਰਿਹਾ ਕਿਉਂਕਿ ਵੀਰ ਦਵਿੰਦਰ ਸਿੰਘ ਹੋਰੀ ਇਸ ਵੇਲੇ ਤੁਸੀਂ ਇਹ ਕਹਿ ਲਓ ਨੁਕਰੇ ਲੱਗੇ ਆਗੂ ਨੇ। ਉਹਨਾਂ ਨੇ ਚਾਤ ਫੇਰੇ ਜਿਹੜਾ ਜੀ ਹੱਥ ਪੈਰ ਜੇ ਮਾਰ ਕੇ ਦੇਖ ਲਏ ਆ, ਗੱਲਬਾਤ ਬਾਕੀ ਸਿਆਸੀਆਂ ਪਾਰਟੀਆਂ ਦੇ ਵਿੱਚ ਬਣੀ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਕਾਫੀ ਸਮਾਂ ਪਹਿਲਾਂ ਹੀ ਇੱਕ ਕਿਸਮ ਦੇ ਨਾਲ ਛਾਂਗ ਦਿੱਤਾ ਸੀਗਾ ਜੀ। ਸੋ ਜਿਹਦੇ ਕਰਕੇ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੇ ਇਹ ਇੱਕ ਨਵਾਂ ਪੱਤਾ ਜਿਹੜਾ ਜੀ ਉਹ ਖੇਡਣ ਦੀ ਕੋਸ਼ਿਸ਼ ਕੀਤੀ ਆ। ਸੋ ਦੇਖਦੇ ਆ ਅਦਾਲਤ ਉਹਨਾਂ ਨੂੰ ਸਰਕਾਰੀ ਗਵਾਹ ਬਣਾਉਣ ਲਈ ਸੱਦਦੀ ਆ ਜਾਂ ਇਹ ਮਹਿਜ਼ ਜਿਹੜਾ ਜੀ ਉਹ ਖਬਰਾਂ ਦੇ ਰੂਪ ਦੇ ਵਿੱਚ ਹੀ ਰਹਿ ਜਾਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।